ਪ੍ਰਾਈਵੇਟ ਆਪਣੀ ਆਪਣੀ ਮਰਜ਼ੀ ਨਾਲ ਬਿੱਲ ਲਾਉਣੇ ਆ, ਮਰਜ਼ੀ ਨਾਲ ਸਾਨੂੰ ਹੱਕ ਦੇਣਾ ਵਾ। ਸਾਡੀ ਜਿਹੜੀ ਜ਼ਮੀਨ ਹੈ ਖੋਈ ਜਾ ਰਹੀ ਆ। ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾ ਕੇ ਜਾਵਾਂਗੇ, ਭਾਵੇਂ ਸਾਨੂੰ 2 ਸਾਲ ਹੀ ਧਰਨਾ ਲਾਉਣਾ ਪਵੇ, ਅਸੀਂ ਬੈਠਾਂਗੇ। ਹਿੰਦੁਸਤਾਨ ਦੇ ਜੋ ਮਜ਼ਦੂਰ ਤੇ ਕਿਸਾਨ ਹੈ ਇਹ ਸਾਰਿਆਂ ਵਾਸਤੇ ਇਹ ਨੁਕਸਾਨਦਾਇਕ ਹੈ। ਇਹ ਅਸੀਂ ਲਾਗੂ ਨਹੀਂ ਹੋਣ ਦਿਆਂਗੇ। ਸਾਨੂੰ ਆਪਣਾ ਆਪ ਭਾਵੇਂ ਪਾਉਣਾ ਪਏ, ਇਹ ਲਾਗੂ ਨਹੀਂ ਹੋਣਾ। ਅੱਜ ਸਾਡੀ ਕੋਈ ਐਡਾ ਵੱਡਾ ਧਰਨਾ ਨਹੀਂ ਦੇਖਿਆ। ਇਹ ਵੀਰ ਜੀ ਕਿਸਾਨੀ ਮੋਰਚਾ ਆ ਜੋ ਮੋਦੀ ਨੇ ਕਾਲੇ ਕਾਨੂੰਨ ਕਿਸਾਨਾਂ ਵਾਸਤੇ ਬਣਾਏ ਆ, ਉਹਦੇ ਵਿਰੋਧ ਵਿੱਚ ਅਸੀਂ ਆਏ ਹੋਏ ਆ। ਜ਼ਰੂਰ ਅਸੀਂ ਜਿੱਤ ਕੇ ਜਾਵਾਂਗੇ ਜੀ, ਕਿਸਾਨਾਂ ਦੇ ਹੱਕ ਲੈ ਕੇ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸਲਾਮ ਵਾਲੇਕੁਮ ਤੇ ਨਮਸਕਾਰ। ਜਿੱਦਾਂ ਕਿ ਤੁਹਾਨੂੰ ਪਤਾ ਜੀ, ਸਾਡਾ ਪੰਜਾਬ ਟੂਡੇ ਚੈਨਲ ਫੇਸਬੁੱਕ ਉੱਤੇ ਪੇਜ ਹੈ ਸਾਡਾ, ਔਰ YouTube ਚੈਨਲ ਸਾਡਾ ਲਗਾਤਾਰ ਚੱਲ ਰਿਹਾ। ਤੁਸੀਂ ਜੋ ਵੀ ਇੱਥੇ ਕਿਸਾਨੀ ਦੇ ਮਾਹੌਲ ਦੇ ਉੱਤੇ ਜੋ ਵੀ ਰਿਪੋਰਟਿੰਗ ਹੋ ਰਹੀ ਅਸੀਂ ਲਗਾਤਾਰ ਕਰ ਰਹੇ, ਕਿਉਂਕਿ ਜੋ ਕ੍ਰਿਸ਼ੀ ਬਿੱਲ ਨੇ 3 ਉਹਨਾਂ ਨੂੰ ਵਾਪਸ ਕਰਾਉਣ ਲਈ ਕਿਸਾਨ ਇਹ ਆਪਣਾ ਧਰਨਾ ਲਾ ਰਹੇ ਨੇ। ਲਗਾਤਾਰ ਇੱਥੇ ਲੋਕਾਂ ਦਾ ਦੇਖੋ ਵਰਕ ਹੋ ਰਿਹਾ। ਅਸੀਂ ਜੋ ਇੱਥੇ ਲੋਕ ਵਿਚਰ ਰਹੇ ਨੇ ਉਹਨਾਂ ਦੇ ਵਿੱਚੋਂ ਜ਼ਰੂਰ ਉਹਨਾਂ ਲੋਕਾਂ ਨੂੰ ਪੁੱਛਾਂਗੇ ਕਿ ਭਾਈ ਜੀ ਤੁਸੀਂ ਕਿੱਥੋਂ ਆਏ ਜੇ? ਪਿੰਡ ਦਲਮੀਰ ਖੜਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਜੀ। ਕੀ ਇੱਥੇ ਤੁਸੀਂ ਕਿਸ ਮਕਸਦ ਲਈ ਆਏ ਜੀ? ਜੋ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਹਨ ਉਸ ਨੂੰ ਵਾਪਸ ਕਰਾਉਣ ਵਾਸਤੇ ਆਏ ਹਾਂ ਜੀ। ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਇਹ ਤੁਹਾਡੇ ਕਾਨੂੰਨ ਵਾਪਸ ਕਰਕੇ ਤੁਹਾਨੂੰ ਇਹ ਇੱਕ ਵੱਖਰਾ ਤੋਹਫਾ ਦਊਗੀ, ਜਿਹੜਾ 26 ਜਨਵਰੀ ਆ ਰਿਹਾ ਉਦੋਂ ਤੋਂ ਪਹਿਲੋਂ? ਬਿਲਕੁਲ ਸਾਨੂੰ ਭਰੋਸਾ ਜੀ, ਜ਼ਰੂਰ ਅਸੀਂ ਜਿੱਤ ਕੇ ਜਾਵਾਂਗੇ ਜੀ, ਕਿਸਾਨਾਂ ਦੇ ਹੱਕ ਲੈ ਕੇ ਜਾਵਾਂਗੇ ਜੀ। ਹਾਂਜੀ ਵੀਰ ਜੀ, ਤੁਸੀਂ ਕਿੱਥੋਂ ਆਏ? ਹਾਂਜੀ ਪਿੰਡ ਦਲਮੀਰ ਖੜਾ। ਤੁਸੀਂ ਦੇਖ ਸਕਦੇ ਜੀ, ਇੱਕ ਛੋਟਾ ਜਿਹਾ ਬੱਚਾ ਜਿਹੜਾ ਇਹ ਵੀ ਇਸ ਸੰਘਰਸ਼ ਦੇ ਵਿੱਚ ਆਇਆ, ਕਿਉਂਕਿ ਇਹਨੂੰ ਵੀ ਅੱਜ ਇਹੀ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਜਿਹੜੀ ਮੇਰੇ ਬਾਪੂ ਦੀ ਉਹ ਸ਼ਾਇਦ ਮੇਰੇ ਕੋਲੇ ਨਹੀਂ ਰਹੂਗੀ। ਕੀ ਪੁੱਤ ਤੁਸੀਂ ਇੱਥੇ ਕਿਸ ਕਾਰਨ ਆਏ ਜੀ? ਸਰ ਅਸੀਂ ਕਾਨੂੰਨ ਵਾਪਸ ਕਰਾਉਣ ਆਏ ਹਾਂ। ਵਾਪਸ ਕਰਾਉਣ ਆਏ। ਆ ਕਿੰਨੇ ਸਾਲ ਆਪਣੀ ਉਮਰ ਹੈ? 14 ਸਾਲ। 14 ਸਾਲ। ਕੀ ਤੈਨੂੰ ਲੱਗਦਾ ਹੈ ਕਿ ਜੇ ਤੂੰ ਸੰਘਰਸ਼ ਦੇ ਵਿੱਚ ਡਟਿਆ ਰਹੇਗਾ ਤਾਂ ਇਹ ਕਾਨੂੰਨ ਵਾਪਸ ਹੋ ਜਾਣਗੇ? ਹਾਂਜੀ ਜ਼ਰੂਰ ਆਉਣਗੇ। ਜੇ ਇਹ ਮੋਰਚਾ ਕੁਝ ਮਹੀਨੇ ਲਗਾਤਾਰ ਚੱਲਦਾ, ਕੀ ਤੁਸੀਂ ਡਟੇ ਰਹੋਗੇ? ਹਾਂਜੀ ਜ਼ਰੂਰ ਜੜੇ ਰਵਾਂਗੇ। ਫਿਰੋਜ਼ਪੁਰ ਤੋਂ ਜੀ। ਫਿਰੋਜ਼ਪੁਰ ਤੋਂ ਆਏ? ਹਾਂਜੀ। ਇਹ ਜਿਹੜਾ ਧਰਨਾ ਇਹਦੇ ਵਿੱਚ ਤੁਸੀਂ ਕਿੱਦਾਂ ਆਏ ਜੇ? ਇਹਦੇ ਵਿੱਚ ਸਾਡੇ ਪਿੰਡ ਦੀ ਕਮੇਟੀ ਬਣੀ ਹੋਈ ਆ, ਉਹਨਾਂ ਦੇ ਰਾਹੀਂ ਆਏ ਆ। ਕੀ ਇਹ ਜਿਹੜਾ ਧਰਨਾ ਇਹਦਾ ਕੀ ਮਕਸਦ ਆ ਤੁਹਾਨੂੰ ਪਤਾ ਹੈ ਜੀ? ਹਾਂਜੀ। ਕੀ ਮਕਸਦ ਹੈ? ਮਕਸਦ ਇਹ ਆ ਵੀ ਜਿਹੜੇ ਆਪਣੇ ਵਾਸਤੇ ਘਾਤਕ ਬਿੱਲ ਨੇ ਕਿਸਾਨੀ ਵਾਸਤੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ। ਹਾਂਜੀ। ਜੇ ਇਹ ਬਿੱਲ ਰੱਦ ਨਹੀਂ ਕਰਦੀ ਸਰਕਾਰ, ਆਉਣ ਵਾਲੇ ਟਾਈਮ ਦੇ ਵਿੱਚ ਲਗਮਾ ਚੱਲਦਾ ਧਰਨਾ, ਤੇ ਕੀ ਤੁਸੀਂ ਇੱਥੇ ਡਟੇ ਰਹੋਗੇ? ਹਾਂਜੀ ਬਿਲਕੁਲ, ਜਿਵੇਂ ਜਥੇਬੰਦੀਆਂ ਦਾ ਹੁਕਮ ਹੋਇਆ ਉਸੇ ਤਰ੍ਹਾਂ ਹੀ ਡਟੇ ਰਵਾਂਗੇ ਜੀ। ਹਾਂਜੀ। ਆਪਾਂ ਕਿੱਥੋਂ ਆਏ ਆ ਵੀਰ ਜੀ? ਬਾਬਾ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਜੀ। ਅੰਮ੍ਰਿਤਸਰ ਤੋਂ ਆਏ ਜੀ। ਕੀ ਤੁਹਾਨੂੰ ਪਤਾ ਕਿ ਜਿਹੜੇ ਧਰਨੇ 'ਚ ਤੁਸੀਂ ਆਏ ਜੇ ਇਹਦਾ ਕੀ ਮਕਸਦ ਆ? ਇਹ ਵੀਰ ਜੀ ਕਿਸਾਨੀ ਮੋਰਚਾ ਆ ਜੋ ਮੋਦੀ ਨੇ ਕਾਲੇ ਕਾਨੂੰਨ ਕਿਸਾਨਾਂ ਵਾਸਤੇ ਬਣਾਏ ਆ, ਉਹਦੇ ਵਿਰੋਧ ਵਿੱਚ ਅਸੀਂ ਆਏ ਹੋਏ ਆ। ਹਾਂਜੀ, ਜਿਹੜੇ ਕਿਸਾਨਾਂ ਦੇ ਜੋ ਹੱਕ ਖੋਏ ਜਾ ਰਹੇ ਆ, ਉਹਨਾਂ ਦੇ ਜ਼ਮੀਨਾਂ ਖੋਈਆਂ ਜਾ ਰਹੀਆਂ ਕਿਸਾਨਾਂ ਦੀਆਂ, ਉਹਨਾਂ ਦਾ ਵਿਰੋਧ ਕਰਨ ਵਾਸਤੇ ਹੀ ਆਏ ਹੋਏ ਆ। ਜਿਹੜੇ ਕਾਲੇ ਕਾਨੂੰਨ ਆ ਜਲਦ ਤੋਂ ਜਲਦ ਸਰਕਾਰ ਜਿਹੜੀ ਵਾਪਸ ਲਵੇ। ਕਿੱਥੋਂ ਆਏ ਆ ਜੀ? ਫਤਿਹਗੜ੍ਹ ਸਾਹਿਬ ਤੋਂ। ਫਤਿਹਗੜ੍ਹ ਸਾਹਿਬ ਤੋਂ। ਬਾਪੂ ਜੀ, ਕੀ ਤੁਹਾਨੂੰ ਲੱਗਦਾ ਤੁਹਾਡੇ ਇੰਨੀ ਉਮਰ ਦੇ ਵਿੱਚ ਕੀ ਅੱਜ ਤੱਕ ਕੋਈ ਐਦਾਂ ਦਾ ਸਰਕਾਰ ਕੋਈ ਕਾਨੂੰਨ ਲੈ ਕੇ ਆਈ ਸੀ ਜਿਹੜਾ ਤੁਹਾਨੂੰ ਕੋਈ ਐਡਾ ਵੱਡਾ ਧਰਨਾ ਆਪਣੀ ਸਰਕਾਰ ਦੇ ਖਿਲਾਫ ਲਾਉਣਾ ਪਿਆ? ਅੱਜ ਤੱਕ ਕੋਈ ਅਸੀਂ ਨਾ ਦੇਖਿਆ। 80 ਸਾਲ ਦੀ ਮੇਰੀ ਉਮਰ ਹੋ ਗਈ ਹੈ। ਜੀ ਜੀ ਹਾਂਜੀ। ਜੀ ਜੀ। ਅੱਜ ਸਾਡੀ ਕੋਈ ਐਡਾ ਵੱਡਾ ਧਰਨਾ ਨਹੀਂ ਦੇਖਿਆ। ਨਹੀਂ ਦੇਖਿਆ। ਇਹ ਜਿਹੜੇ ਕਾਲੇ ਕਾਨੂੰਨ ਨੇ 3, ਇਹਨਾਂ ਦਾ ਕੀ ਅਸਰ ਪੈਣ ਵਾਲਾ ਨਵੀਂ ਪੀੜ੍ਹੀ ਤੇ? ਇਹਨਾਂ ਮਤਲਬ ਬੁਰਾ ਅਸਰ ਪੈ ਸਕਦਾ। ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ, ਜੀ ਜੀ। ਸਾਡਾ ਕੋਈ ਕਾਰੋਬਾਰ ਨਹੀਂ ਚੱਲਣਾ। ਉਹ ਤਾਂ ਸਾਡੇ ਫਿਰ ਉਹ ਤਾਂ ਉਹ ਫੇਲ ਹੋ ਜਾਣਗੇ ਬੱਚੇ। ਆਪਾਂ ਬਜ਼ੁਰਗੋ ਕਿੱਥੋਂ ਆਏ ਆ ਜੀ? ਸ੍ਰੀ ਅੰਮ੍ਰਿਤਸਰ ਤੋਂ। ਸੌਰੀ, ਅੰਮ੍ਰਿਤਸਰ ਸਾਹਿਬ ਤੋਂ। ਅੰਮ੍ਰਿਤਸਰ ਸਾਹਿਬ। ਕੀ ਤੁਹਾਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਤ ਤੁਹਾਡੀ ਹੋਵੇਗੀ? ਬਿਲਕੁਲ 100%। ਜਿੱਤ ਤੁਹਾਡੀ ਹੋਵੇਗੀ। ਹਾਂਜੀ ਹਾਂਜੀ। ਕੀ ਇਹ ਬਿੱਲ ਜਿਹੜੇ ਨੇ ਇਹ ਕਿੱਦਾਂ ਕਿਸਾਨ ਮਾਰੂ ਨੇ? ਇਹ ਸਾਰੇ ਕਿਸਾਨ ਮਾਰੂ। ਜਿਸ ਤਰ੍ਹਾਂ ਹੁਣ ਅਡਾਨੀ ਬਾਨੀ ਆ ਗਏ, ਉਹਨਾਂ ਸਾਡੀ ਜ਼ਮੀਨਾਂ ਕਵਰ ਕਰ ਲਈਆਂ ਤੇ ਸਾਨੂੰ ਮੁੜ ਕੇ ਉਹਨਾਂ ਦਿਹਾੜੀ ਤੇ ਰੱਖਣਾ ਵਾ। ਦਿਹਾੜੀ ਆਪਣੀ ਮਰਜ਼ੀ ਦੀ ਦੇਣੀ ਆ, ਇਸ ਕਰਕੇ ਸਾਡੇ ਨੁਕਸਾਨ ਬਣਦੇ ਆ। ਇਹ ਅਸੀਂ ਲਾਗੂ ਨਹੀਂ ਹੋਣ ਦਿਆਂਗੇ। ਸਾਨੂੰ ਆਪਣਾ ਆਪ ਭਾਵੇਂ ਪਾਉਣਾ ਪਏ, ਇਹ ਲਾਗੂ ਨਹੀਂ ਹੋਣਾ। ਹਾਂਜੀ ਸਿੰਘ ਸਾਹਿਬ, ਆਪਾਂ ਕਿੱਥੋਂ ਆਏ ਆ ਜੀ? ਮੈਂ ਮੋਹਾਲੀ ਤੋਂ।
ਮੋਹਾਲੀ ਤੋਂ ਆਏ ਜੀ। ਮੋਹਾਲੀ ਇੱਕ ਬਹੁਤ ਪੜ੍ਹੇ ਲਿਖੇ ਲੋਕਾਂ ਦਾ ਜ਼ਿਲ੍ਹਾ ਕਿਹਾ ਜਾਂਦਾ, ਕਿਉਂਕਿ ਮੈਂ ਮੋਹਾਲੀ ਤੋਂ ਹੀ ਬਿਲੋਂਗ ਕਰਦਾ, ਕਿਉਂਕਿ ਮੇਰਾ ਵੈਸੇ ਡਿਸਟ੍ਰਿਕਟ ਤਰਨਤਾਰਨ ਸਾਹਿਬ ਹੈ ਜੀ, ਪਰ ਮੈਂ 20 ਸਾਲ ਤੋਂ ਮੋਹਾਲੀ ਰਹਿ ਰਿਹਾ ਹਾਂ। ਵੈਸੇ ਮੇਰਾ ਵੀ ਡਿਸਟ੍ਰਿਕਟ ਅੰਮ੍ਰਿਤਸਰ ਆ। ਜੀ, ਜੀ, ਜੀ। ਹਾਂ, ਮੈਂ ਵੀ ਜੌਬ ਕਰਕੇ ਹਾਂ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹਾਂ। ਜੀ, ਜੀ, ਜੀ। ਹਾਂ, ਇਹ ਜਿਹੜੇ ਬਿੱਲ ਆ ਜੀ, ਜੀ। ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਜੀ, ਜੀ। ਹਾਂ, ਇਹ ਬਿਲਕੁਲ ਇਕੱਲਾ ਕਿਸਾਨ ਨਹੀਂ, ਇਹ ਪੰਜਾਬ ਮਾਰੂ ਵੀ ਹੈ। ਸਾਰੇ ਹਿੰਦੁਸਤਾਨ ਦੇ ਜੋ ਮਜ਼ਦੂਰ ਤੇ ਕਿਸਾਨ ਹੈ, ਇਹ ਸਾਰਿਆਂ ਵਾਸਤੇ ਇਹ ਨੁਕਸਾਨਦਾਇਕ ਹੈ। ਹਾਂ, ਮਤਲਬ ਇਹ ਪਹਿਲਾਂ ਵਾਂਗੂ ਇਹ ਦੇਸ਼ ਗੁਲਾਮ ਹੋਣ ਦੇ ਵੱਲ ਵੱਧ ਰਿਹਾ। ਹਾਂ, ਇਸ ਕਰਕੇ ਜ਼ਰੂਰੀ ਆ ਕਿ ਸਾਨੂੰ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਤੇ ਮੋਦੀ ਨੂੰ ਸਬਕ ਵੀ ਸਿਖਾਉਣਾ ਚਾਹੀਦਾ ਕਿ ਇਹੋ ਜਿਹੇ ਕਾਲੇ ਕਾਨੂੰਨ ਨਹੀਂ ਹੋਣੇ ਚਾਹੀਦੇ। ਜਿੱਦਾਂ ਕਿ ਤੁਸੀਂ ਖੁਦ ਆਪ ਐਗਰੀਕਲਚਰ ਦੇ ਵਿੱਚੋਂ ਜੇ ਤੁਸੀਂ ਜੌਬ ਕਰ ਰਹੇ ਜੇ, ਕੀ ਇਹਨਾਂ ਨੇ, ਇਹ ਸਰਕਾਰ ਨੇ, ਤੁਹਾਨੂੰ ਇਹ ਲੱਗ ਰਿਹਾ ਕਿ ਇਹ ਸਰਕਾਰ ਨੇ ਕਿਸੇ ਵੀ ਜਿਹੜੀ ਐਗਰੀਕਲਚਰ ਦੀ ਜਿਹੜੇ ਵੀ ਵੱਡੇ ਵੱਡੇ ਅਦਾਰੇ ਨੇ, ਕਿਸੇ ਨਾਲ ਵੀ ਡਿਸਕਸ ਕਰੇ ਤੋਂ ਬਿਨਾਂ ਸਿਰਫ ਜਿਹੜੇ ਵੱਡੇ ਘਰਾਣੇ ਨੇ ਜਿਵੇਂ ਅਬਾਨੀ, ਡਾਨੀ, ਹੋਰ ਵੀ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੂੰ ਫਾਇਦਾ ਦੇਣ ਵਾਸਤੇ ਕਾਨੂੰਨ ਲਿਆਂਦੇ? ਬਿਲਕੁਲ ਬਿਲਕੁਲ। ਔਰ ਜੇ ਇਹ ਡਿਸਕਸ ਕੀਤਾ ਹੁੰਦਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਸੰਗਠਨ ਨਾਲ, ਫਿਰ ਇਹ ਕਾਲੇ ਕਾਨੂੰਨ ਬਣਦੇ ਹੀ ਨਾ। ਹਾਂ, ਇਹ ਕਿਉਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਾਏ ਨੇ ਔਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਬਣਾਏ। ਬਹੁਤ ਮਿਹਰਬਾਨੀ। ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾ ਕੇ ਜਾਵਾਂਗੇ, ਭਾਵੇਂ ਸਾਨੂੰ 2 ਸਾਲ ਹੀ ਧਰਨਾ ਲਾਉਣਾ ਪਵੇ, ਅਸੀਂ ਬੈਠਾਂਗੇ। ਆਪਣਾ ਕੀ ਨਾਂ ਜੀ? ਕੱਥਾ ਸਿੰਘ, ਕਿੱਥੋਂ ਆਏ ਜੀ? ਤਲਵੰਡੀ ਸੋਭਾ ਸਿੰਘ। ਕੀ ਤੁਹਾਨੂੰ ਲੱਗ ਰਿਹਾ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨ ਮਾਰੂ ਕਿਉਂ ਨੇ? ਇਹ ਕਿਸਾਨਾਂ ਦੇ ਮਾਰੂ ਆ, ਕਿਸਾਨਾਂ ਦੇ ਉਲਟਿਆ, ਉਲਟਿਆ ਕਿਸਾਨਾਂ ਦੇ ਉਲਟਿਆ। ਆਉਣ ਵਾਲੀ ਨਸਲਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨ ਵਿਰੋਧੀ ਆ। ਜੀ, ਜੀ, ਜੀ। ਕਿਸਾਨਾਂ ਦੇ ਮਾਰੂ ਹੈ। ਛੇ ਸਾਹਿਬ, ਤੁਸੀਂ ਕਿੱਥੋਂ ਆਏ ਜੀ? ਹਾਂਜੀ, ਤਲਵੰਡੀ ਸੋਭਾ ਸਿੰਘ ਤੋਂ ਜੀ। ਤਲਵੰਡੀ ਸੋਭਾ ਸਿੰਘ ਤੋਂ। ਇਹ ਤੁਹਾਨੂੰ ਲੱਗ ਰਿਹਾ ਕਿ ਆਉਣ ਵਾਲੀ ਨਸਲ ਦਾ ਜਿਹੜੀ ਨਸਲ ਤੁਹਾਡੀ ਆਉਣ ਵਾਲੀ ਆ, ਉਹਦੇ ਵਾਸਤੇ ਬਹੁਤ ਨੁਕਸਾਨਦੇਹ ਨੇ ਬਿੱਲ? ਇਹ ਬਹੁਤ ਹਾਨੀਕਾਰਕ ਆ। ਇਹ ਆਉਣ ਵਾਲੀ ਨਸਲ ਵਾਸਤੇ ਬਿਲਕੁਲ ਹਾਨੀਕਾਰਕ ਆ। ਇਹਨਾਂ ਦਾ ਮਸਲਾ ਅਸੀਂ ਜਿੱਤ ਕੇ ਜਾਵਾਂਗੇ, ਹੱਲ ਕਰਾਂਗੇ ਜਿੱਤ ਕੇ। ਜਿੱਦਾਂ ਤੁਹਾਨੂੰ ਸਿੰਘ ਸਾਹਿਬ ਦੱਸ ਰਹੇ ਨੇ ਕਿ ਇਹ ਜਿਹੜੇ ਬਿੱਲ ਨੇ ਇਹ ਬਹੁਤ ਹੀ ਮਾਰੂ ਨੇ। ਇਹ ਹਰ ਨਿੱਕੇ ਨਿੱਕੇ ਬੱਚੇ ਨੂੰ ਵੀ ਇਹ ਚੀਜ਼ ਦਾ ਪਤਾ ਹੈ। ਜਿੱਦਾਂ ਕਿ ਹੁਣੇ ਤੁਹਾਡੇ ਸਾਹਮਣੇ ਐਗਰੀਕਲਚਰ ਦੇ ਜਿਹੜੇ ਜੌਬ ਕਰ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਨੇ ਵੀ ਇਹੋ ਗੱਲ ਕਹੀ ਆ ਕਿ ਇਹ ਜਿਹੜੇ ਬਿੱਲ ਨੇ ਬਹੁਤ ਮਾਰੂ ਬਿੱਲ ਨੇ। ਔਰ ਆਉਣ ਵਾਲੀ ਜਿਹੜੀ ਸਾਡੀ ਜਿਹੜਾ ਆਉਣ ਦਾ ਟਾਈਮ ਹੈ, ਇਹ ਜਿਹੜਾ ਸਾਡਾ ਹਿੰਦੁਸਤਾਨ ਆ, ਇਹਨੂੰ ਇੱਕ ਹਿਸਾਬ ਦਾ ਗਿਰਵੀ ਪਾਇਆ ਜਾਊਗਾ। ਤੁਸੀਂ ਜਿੱਦਾਂ ਦੇਖ ਸਕਦੇ ਜੀ, ਇੱਥੋਂ ਆਏ ਆ ਤੇ ਕਿਹੜਾ ਪਿੰਡ ਹੈ ਜੀ? ਤਰਨਤਾਰਨ ਜ਼ਿਲ੍ਹਾ, ਤਹਿਸੀਲ ਪੱਟੀ, ਪਿੰਡ ਮਾਨ ਘਰਿਆਲਾ ਕੀ ਪਿੰਡ ਮਾਨ ਘਰਿਆਲੇ ਦੇ ਕੋਲ। ਘਰ ਦੇ ਕੋਲ। ਇਹ ਤੁਸੀਂ ਜਿਹੜੇ ਲਗਾਤਾਰ ਇਸ ਧਰਨੇ ਦੇ ਵਿੱਚ ਆ ਰਹੇ ਜੇ, ਕੀ ਇਹ ਜਿਹੜੇ 3 ਬਿੱਲ ਨੇ ਇਹ ਤੁਹਾਨੂੰ ਪਤਾ ਕਿ ਕਿਸਾਨਾਂ ਲਈ ਕਿਉਂ ਮਾਰੂ ਨੇ? ਬਹੁਤ ਜ਼ਿਆਦਾ ਮਾਰੂ ਆ ਜੀ, ਕਿਉਂਕਿ ਇਹ ਇੱਕ ਜ਼ਮੀਨ ਦੀ ਚੀਜ਼ ਹੈ ਜਿਹੜੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦੇ। ਜੇ ਸਾਡੀ ਪਹਿਲੀ ਬਣੀ ਸੀ ਗੌਰਮੈਂਟ ਦਾ ਕੋਈ ਰੇਟ ਨਹੀਂ, ਇਹ ਪ੍ਰਾਈਵੇਟ ਕੰਪਨੀ ਨੂੰ ਦੇ ਰਿਹਾ। ਪ੍ਰਾਈਵੇਟ ਆਪਣੀ ਕੰਪਨੀ ਮਰਜ਼ੀ ਨਾਲ ਬਿੱਲ ਲਾਉਣੇ ਆ, ਮਰਜ਼ੀ ਨਾਲ ਸਾਨੂੰ ਹੱਕ ਦੇਣਾ ਵਾ। ਸਾਡੀ ਜਿਹੜੀ ਜ਼ਮੀਨ ਹੈ ਖੋਈ ਜਾ ਰਹੀ ਆ। ਜ਼ਮੀਨ ਖੋਈ ਜਾ ਰਹੀ। ਇਹ ਤੁਹਾਨੂੰ ਲੱਗਦਾ ਕਿ ਆਉਣ ਵਾਲੀ ਜਿਹੜੀਆਂ ਤੁਹਾਡੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਨੁਕਸਾਨ ਹੋਊਗਾ, ਪੰਜਾਬ ਦਾ ਵੀ ਔਰ ਪੂਰੇ ਭਾਰਤ ਦਾ ਵੀ? ਇਹ ਦੇਖੋ ਜੀ, 1906 ਔਰ 7 ਦੇ ਵਿੱਚ ਵੀ ਅੰਗਰੇਜ਼ਾਂ ਨੇ ਇਹ 3 ਕਾਨੂੰਨ ਲਾਗੂ ਕੀਤੇ ਸੀ, ਜਿਨ੍ਹਾਂ ਵਿੱਚ ਉਦੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ, ਉਹਨਾਂ ਦੇ ਪਿਤਾ ਜੀ ਨੇ ਇਹ ਸੰਘਰਸ਼ ਚਾਲੂ ਕੀਤਾ ਸੀ, ਜਿਹੜਾ 9 ਮਹੀਨੇ ਲਗਾਤਾਰ ਚੱਲਿਆ ਸੀ। 9 ਮਹੀਨੇ ਬਾਅਦ ਇਹ ਸੰਘਰਸ਼ ਜਿਹੜਾ ਸੀ ਇਹ ਉਹਨਾਂ ਨੂੰ ਅੰਗਰੇਜ਼ਾਂ ਨੂੰ ਵਾਪਸ ਲੈਣਾ ਪਿਆ। ਇਹੋ ਚੀਜ਼ ਮੋਦੀ ਕਰ ਰਿਹਾ। ਮੋਦੀ ਨੂੰ ਇਹ ਸੰਘਰਸ਼ ਜਿਹੜਾ ਵਾਪਸ ਲੈਣਾ ਪਊਗਾ। ਇਹ ਅੰਦੋਲਨ ਜਿਹੜਾ ਕੀਤਾ ਇਹ ਸਿੱਖਾਂ ਕਿਸਾਨਾਂ ਨੇ, ਇਹ ਆਪਣੇ ਅੜੀ ਤੇ ਪੱਕਿਆ, ਜਾਂ ਹਾਂ ਜਾਂ ਗੋਲੀ ਮਾਰ ਦਿਓ। ਤੇ ਜਿਹੜਾ ਇਹ ਲਗਾਤਾਰ ਗੋਦੀ ਮੀਡੀਆ ਔਰ ਮੋਦੀ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਜਿਹੜਾ ਧਰਨੇ ਨੇ ਇਹ ਸਿਆਸਤ ਪੱਖੀ ਨੇ ਜਾਂ ਖਾਲਿਸਤਾਨੀ ਪੱਖੀ ਨੇ ਜਾਂ ਬਹੁਤ ਤਾਕਤੀ ਪੱਖੀ ਨੇ, ਕੀ ਤੁਸੀਂ ਇੱਥੇ ਜਦੋਂ ਦੇ ਵਰਕ ਕਰ ਰਹੇ ਜੇ, ਜਦੋਂ ਦੇ ਲਗਾਤਾਰ ਧਰਨਿਆਂ ਤੇ ਆ ਰਹੇ ਜੇ, ਤੁਹਾਨੂੰ ਕੀ ਲੱਗ ਰਿਹਾ ਕਿ ਇਹ ਕਿਸਾਨਾਂ ਦਾ ਧਰਨਾ ਜਾਂ ਕਿਸੇ ਵੀ ਕੰਟਰੀ ਤੋਂ ਜਾਂ ਕਿਸੇ ਸਿਆਸਤ ਤੋਂ ਪ੍ਰੇਰਿਤ ਹੈ? ਨਹੀਂ ਜੀ, ਇਹ ਕਿਸਾਨਾਂ ਦਾ ਧਰਨਾ। ਇਹਦੇ ਵਿੱਚ ਕੋਈ ਵੀ ਜਿਹੜਾ ਵਾ ਮੰਤਰੀ ਜਾਂ ਕੋਈ ਵੀ ਵੱਖਵਾਦੀ ਕੋਈ ਨਹੀਂ ਹੈ। ਇਹ ਇੱਕ ਕਿਸਾਨ ਹੈ, ਚਾਹੇ ਉਹ ਪੰਜਾਬ ਦੇ ਆ, ਚਾਹੇ ਉਹ ਹਰਿਆਣੇ ਦੇ ਆ, ਚਾਹੇ ਰਾਜਸਥਾਨ, ਕਿਤੇ ਵੀ ਦੇਸ਼ ਦੇ ਵਿੱਚ ਜਿੰਨੇ ਕਿਸਾਨ ਆ, ਉਹਨਾਂ ਦਾ ਇਕੱਠਾ ਇੱਕ ਸੰਘਰਸ਼ ਆ ਕਿ ਸਾਡੇ ਜਿਹੜੇ ਕਾਨੂੰਨ ਇਹ ਰੱਦ ਕੀਤੇ ਜਾਣ। ਕਿ ਬਾਕੀ ਕੋਈ ਸਿਆਸੀ ਪਾਰਟੀ ਨਹੀਂ ਇਹਦੇ ਵਿੱਚ ਕੋਈ। ਜੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਧਰਨਾ ਬਹੁਤ ਲੰਮਾ ਚੱਲਦਾ ਹੈ, ਕਿਉਂਕਿ ਜਿਸ ਤਰ੍ਹਾਂ ਦੀ ਸਰਕਾਰ ਦੀ ਨੀਤੀ ਹੈ, ਜੋ ਸਰਕਾਰ ਦੇ ਧੌਣ 'ਚ ਕਿੱਲਾ ਅੜਿਆ ਹੈ, ਇਹ ਲੱਗਦਾ ਨਹੀਂ ਹੈ ਕਿ ਇੰਨੀ ਛੇਤੀ ਹੱਲ ਹੋਊਗਾ। ਕਿ ਇਹ ਜਿਹੜੀ ਤਾਦਾਦ ਹੈ ਪਿੰਡਾਂ ਤੋਂ ਇਦਾਂ ਹੀ ਵੱਧਦੀ ਰਹੂਗੀ ਔਰ ਤੁਸੀਂ ਇਦਾਂ ਲਗਾਤਾਰ ਧਰਨੇ 'ਚ ਡਟੇ ਰਹੋਗੇ? ਇਦਾਂ ਵੱਧਦੀ ਰਹੂਗੀ ਜੀ। ਇਹ ਸਾਡਾ ਸਾਰੇ ਜਿੰਨੇ ਵੀ ਇੱਥੇ ਸੰਗਤ ਬੈਠੀ ਆ,
ਉਹਨਾਂ ਦੇ ਉਹੀ ਆ ਕਿ ਜਾਂ ਮਾਰੋ ਜਾਂ ਸਾਡਾ ਕਾਨੂੰਨ ਅੱਗੇ ਤੋਂ ਭਾਵੇਂ ਸਾਨੂੰ ਸਾਲ ਲੱਗ ਜਾਣ 2 ਸਾਲ ਲੱਗ ਜਾਣ, ਜਿੰਨਾ ਚਿਰ ਮੋਦੀ ਦੀ ਸਰਕਾਰ ਹੈ ਜਿੰਨਾ ਚਿਰ ਫੈਸਲਾ ਨਹੀਂ ਕਰਦੀ ਉਹਨਾਂ ਚਿਰ ਹੀ ਇਹ ਧਰਨਾ ਜਿਹੜਾ ਜਾਰੀ ਰਹੂਗਾ। ਇਹ ਵੇਖ ਲਓ ਹਰ ਪੜ੍ਹੇ ਲਿਖੇ ਵਰਗ ਦੇ, ਇਹ ਖੁਦ ਟੀਚਰ ਨੇ, ਇਹਨਾਂ ਦਾ ਵੀ ਇਹੋ ਕਹਿਣਾ ਹੈ ਕਿ ਇਹ ਜਿਹੜਾ ਧਰਨਾ ਹੈ ਇਹ ਉਹ ਜਿਹੜਾ 3 ਬਿੱਲਾਂ ਦੇ ਵਿਰੁੱਧ ਚਲਾਇਆ ਗਿਆ ਹੈ ਇਹ ਕਿਸਾਨ ਮਾਰੂ ਆ, ਕਿਉਂਕਿ ਇਹਦੇ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਤੇ ਬੜਾ ਭਾਰਾ ਔਰ ਬੜਾ ਮਾੜਾ ਅਸਰ ਪਊਗਾ। ਕੈਮਰਾਮੈਨ ਸ਼ੇਰਦੀਪ ਸੰਧੂ ਦੇ ਨਾਲ ਬਲਜੀਤ ਸਿੰਘ ਤਲਵੰਡੀ,